ਇਹ ਦੁਨੀਆ ਮਾਹਰ ਫਨਕਾਰ ਤੇ ਕਾਰੀਗਰ ਅਫਰਾਦ ਦੇ ਨਾਲ ਭਰੀ ਪਈ ਹੈ, ਪਰ ਇੱਕ ਐਸਾ ਬੰਦਾ ਵੀ ਹੈ ਜਿਹਦੀ ਮਹਾਰਤ, ਜਿਹਦੀ ਫਨਕਾਰੀ ਤੇ ਜਿਹਦੀ ਕਾਰੀਗਰੀ ਦੀ ਕਿਸੇ ਨੇ ਤਾਰੀਫ ਹੀ ਨਹੀਂ ਕੀਤੀ। ਉਹ ਬੰਦਾ ਐਸਾ ਕੰਮ ਕਰਦਾ ਕਿ ਮੈਂ ਅੱਜ ਤੱਕ ਕਿਸੇ ਔਰਤ ਨੂੰ ਉਹ ਕੰਮ ਕਰਦੇ ਨਹੀਂ ਵੇਖਿਆ। ਬਿਲਕੁਲ ਸਹੀ, ਮੈਂ ਗੱਲ ਕਰਨ ਡਿਆ ਮੋਚੀ ਜੀ ਦੀ। ਉਹ ਮੈਂ ਇੱਕ ਦਿਨ ਗੂਗਲ ਤੇ ਮੋਚੀ ਲਿਖਿਆ ਤੇ ਜਨਾਬ ਇੱਕ ਖਾਣ ਲਈ ਸ਼ੈ ਆ ਗਈ, ਮੋਚੀ, ਜਿਹੜਾ ਸਰਕਾਰ ਆਪਣੇ ਕਦੀਮ ਔਜ਼ਾਰ ਲੈ ਕੇ ਬੈਠਾ ਔਰ ਜਿਨ੍ਹਾਂ ਤੇ ਅਰਤਕਾਈ ਅਮਲ ਵੀ ਅਸਰ ਅੰਦਾਜ਼ ਨਹੀਂ ਹੋਇਆ। ਉਹ ਇੰਤਜ਼ਾਰ ਕਰਦਾ ਹੈ ਕਿ ਕਦੋਂ ਕੋਈ ਟੁੱਟੀ ਜੁੱਤੀ ਤੇ ਜਨਾਬ ਗੰਦਾ ਬੂਟ ਮੇਰੇ ਕੋਲ ਲੈ ਕੇ ਆਏ ਤੇ ਮੈਂ ਆਪਣੇ ਕੰਮ ਲੱਗਾ। ਮੈਂ ਅਗਰ ਮੋਚੀ ਨੂੰ ਜੁੱਤੀਆਂ ਦਾ ਡਾਕਟਰ ਆਖਾਂ ਤੇ ਮੈਨੂੰ ਲੱਗਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ, ਤੇ ਇਹਨਾਂ ਦੀ ਹੱਟੀ ਨੂੰ ਜੁੱਤੀਆਂ ਦਾ ਹਸਪਤਾਲ ਆਖਾਂ ਤੇ ਗੱਲ ਵੀ ਸਹੀ ਹੈ। ਪਰ ਇਹਨਾਂ ਦੀ ਜਿਹੜੀ ਹੱਟੀ ਹੈ ਇਹ ਵੀ ਸਰਕਾਰੀ ਹਸਪਤਾਲ ਵਾਂਗ ਹੁੰਦੀ ਹੈ, ਜਿੱਥੇ ਇਨਸਾਨ ਆਪਣੀ ਵਾੜੀ ਦਾ ਇੰਤਜ਼ਾਰ ਕਰਦੇ ਕਰਦੇ ਖੱਜਲ ਹੁੰਦਾ, ਉਸ ਤਰ੍ਹਾਂ ਜੁੱਤੀਆਂ ਵੀ ਜਨਾਬ ਉੱਥੇ ਖੱਜਲ ਹੋਣ ਦੀਆਂ ਹੁੰਦੀਆਂ। ਲੇਕਿਨ ਇਹ ਡਾਕਟਰ ਐਸੇ ਡਾਕਟਰ ਨੇ ਜਿਹੜੇ ਬੜੇ ਮਿਹਰਬਾਨ। ਅਗਰ ਮਰੀਜ਼ ਇਹਦੀ ਜੁੱਤੀ ਦੀ ਹਾਲਤ ਜ਼ਿਆਦਾ ਖਰਾਬ ਹੋਏ ਤੇ ਇਹ ਅੱਗੇ ਭੇਜ ਦਿੰਦੇ ਨੇ। ਇਹ ਇੱਕ ਮਿਸਾਲ ਹੈ, ਤੁਸੀਂ ਚੰਗੀ ਜੁੱਤੀ ਪਾ ਕੇ ਤੇ ਫਿਰਨ ਡੇ ਹੋ ਤੇ ਅਚਾਨਕ ਉਹਦੀ ਅੱਡੀ ਟੁੱਟ ਜੇ ਤੇ ਤੁਸੀਂ ਇਸ ਤਰ੍ਹਾਂ ਡੋਲਣ ਲੱਗ ਪਓਗੇ ਜਿਸ ਤਰ੍ਹਾਂ ਜ਼ਰਾਫੇ ਦਾ ਨਿਆਣਾ ਅੱਜ ਹੀ ਪੈਦਾ ਹੋਇਆ, ਉਹ ਨਹੀਂ ਇਸ ਤਰ੍ਹਾਂ ਤੁਰਦਾ, ਤੇ ਤੁਹਾਨੂੰ ਪਰੇਸ਼ਾਨੀ ਵੀ ਬੜੀ ਹੋਏਗੀ। ਲੇਕਿਨ ਉਹ ਸਾਰੀ ਪਰੇਸ਼ਾਨੀ ਫੌਰਨ ਖਤਮ ਹੋ ਜਾਂਦੀ ਜਿਵੇਂ ਤੁਸੀਂ ਜਨਾਬ ਸੜਕ ਦੇ ਕੰਢੇ ਤੇ ਮੋਚੀ ਨੂੰ ਵੇਖਦੇ ਹੋ। ਹੈ ਉਹ ਸਰਕਾਰ ਮੋਚੀ, ਤੁਸੀਂ ਹਿਸਾਬ ਲਾਓਗੇ ਚੰਗਾ ਸੂਟ ਪਾਇਆ ਦਾ ਹੋਇਆ ਹੈ VIP ਤਰੀਕੇ ਨਾਲ ਤੇ ਜੁੱਤੀ ਪਾਈ ਦੇ ਟੁੱਟੇ ਦੀ, ਚੰਗੇ ਲੱਗਾਂਗੇ ਅਸੀਂ। ਇਹ ਮੋਚੀ ਨੇ ਜਨਾਬ ਜਿਹੜੇ ਸਾਡੀ ਮਾੜੀਆਂ ਜੁੱਤੀਆਂ ਨੂੰ ਐਡਾ VIP ਪਾਲਿਸ਼ ਕਰ ਦੇਣਾ ਤੇ ਜਨਾਬ ਅਸੀਂ ਬੜੇ VIP ਤਰੀਕੇ ਨਾਲ ਟੌਰ ਨਾਲ ਸਹੁਰੇ ਜਾਂਦੇ ਹਾਂ। ਕਦੀ ਕਦੀ ਤੇ ਜਿਹੜੇ ਮੋਚੀ ਹੁੰਦੇ ਨਾ ਬਾਦਸ਼ਾਹ, ਇਹ ਆਰਥੋਪੈਡਿਕ ਸਰਜਨ ਨਾਲੋਂ ਵੀ ਉੱਚਾ ਮੁਕਾਮ ਲੈ ਜਾਂਦੇ ਨੇ। ਉਹ ਮੈਂ ਦੇਖਿਆ ਦੁਨੀਆ ਤੇ ਜਿੰਨੀਆਂ ਵੀ ਜੁੱਤੀਆਂ ਬਣਾਉਣ ਵਾਲੀਆਂ ਕੰਪਨੀਆਂ ਹੈਗੀਆਂ ਨਾ, ਇਹ ਦੋਨੋਂ ਜੁੱਤੀਆਂ ਦਾ ਸੋਲ ਬਰਾਬਰ ਬਣਾਉਂਦੇ ਨੇ। ਉਹਨੇ ਇੱਕ ਬੰਦਾ ਉਹਦੀ ਲੱਤ 'ਚ ਫਰਕ ਹੈ, ਲੱਤ ਉੱਚੀ ਨੀਵੀਂ ਹੈਗੀ ਹੈ, ਤੇ ਉਹ ਬੰਦਾ ਜਿਲੇ ਕਿਸੇ ਮੋਚੀ ਕੋ ਜਾਂਦਾ ਹੈ ਤੇ ਮੋਚੀ ਜਨਾਬ ਦੂਸਰੀ ਜੁੱਤੀ ਦੇ ਥੱਲੇ ਥੋੜਾ ਵਾਧੂ ਸੋਲ ਲਾ ਦਿੰਦਾ ਨਾ ਜਿਲੇ, ਤੇ ਉਹ ਜਨਾਬ ਉਹ ਮੋਚੀ ਉਹਦੀ ਜ਼ਿੰਦਗੀ ਔਰ ਉਹਦੀ ਟੌਰ ਨੂੰ ਖੂਬਸੂਰਤੀ ਅਤਾ ਕਰਦੇ ਨੇ। ਔਰ ਮੋਚੀ ਇੱਕ ਗੱਲ ਹੈ, ਅਸੂਲ ਪਸੰਦ, ਬਰਾਬਰੀ ਵਾਲੇ। ਇੱਕ ਬੰਦਾ ਆਇਆ ਵੱਡੀ ਗੱਡੀ ਲੈ ਕੇ ਮੇਰੀ ਜੁੱਤੀ ਪਾਲਿਸ਼ ਕਰ ਦਿਓ, ਤੇ ਇਹ ਲੱਗੇ ਤਾਂ ਕਿਸੇ ਕਲਰ ਦੀ ਜੁੱਤੀ ਪਾਲਿਸ਼ ਕਰਨ ਹੈ। ਲੇਕਿਨ ਜਿੰਨੀ ਦੇਰ ਤੱਕ ਇਹ ਕੰਮ ਮੁਕਾਏਗਾ ਨਹੀਂ ਉਨੀ ਦੇਰ ਤੱਕ ਇਸ ਵੱਡੀ ਗੱਡੀ ਵਾਲੀ ਦੀ ਗੱਲ ਨਹੀਂ ਸੁਣੇਗਾ, ਉਹਦਾ ਕੰਮ ਨਹੀਂ ਕਰੇਗਾ। ਮੈਨੂੰ ਉਹ ਲੋਕ ਚੰਗੇ ਨਹੀਂ ਲੱਗਦੇ ਜਿਹੜੇ ਜਨਾਬ ਮੋਚੀ ਨਾਲ ਵੀ ਬਹਿਸ ਕਰਦੇ ਨੇ ਕਿ ਭਾਈਆ ਇੰਨੇ ਪੈਸੇ ਮੰਗ ਲਏ ਯਾਰ, ਉਹਨੇ ਕਿਹੜਾ ਤੇਰੇ ਕੋਲ ਤੇਰੀ ਕੋਠੀ ਮੰਗ ਲਈ ਹੈ ਬਾਦਸ਼ਾਹ। ਪਰ ਕੁਛ ਲੋਕ ਆਦਤ ਮਜਬੂਰ ਹੁੰਦੇ ਨਾ। ਆਪਣਾ ਵਾਕਿਆ ਤੁਹਾਨੂੰ ਮੈਂ ਸੁਣਾਵਾਂ। ਉਹ ਇਸ ਤਰ੍ਹਾਂ ਕਿ ਮੈਂ ਲੰਡੇ ਬਾਜ਼ਾਰ ਚ ਜਨਾਬ ਬੜੇ ਚੰਗੇ ਬੂਟ ਲੈ ਬੂਟ ਮੈਂ ਘਰ ਲੈ ਗਿਆ, VIP ਉਹਨਾਂ ਦਾ ਚਮੜਾ ਹੋਵੇ। ਮੈਂ ਘਰ ਆ ਕੇ ਪਾ ਕੇ ਜਿਹੜੇ ਵੇਖੇ ਨਾ ਜਿਹੜੇ ਘਰ ਆ ਕੇ, ਤਾਂ ਉਹ ਜਨਾਬ ਪਤਾ ਚੱਲਿਆ ਕਿ ਉਹ ਅੱਡੀਆਂ ਜਿਹੜੀਆਂ ਨਾ ਉੱਚੀਆਂ ਨੀਵੀਆਂ ਹੈਗੀਆਂ। ਮੈਂ ਆਪਣੇ ਇਲਾਕੇ ਦੇ ਮਸ਼ਹੂਰ ਮੋਚੀ ਕੋਲ ਲੈ ਗਿਆ ਉਹਨੂੰ। ਉਹਨੇ ਜਨਾਬ ਜਿਹੜੇ ਬੂਟ ਹੱਥ 'ਚ ਫੜੇ ਤੇ ਉਹਨੇ ਵੇਖਦੇ ਕਿਹਾ, ਉਹਨੇ ਕਿਹਾ ਉਹ ਲੰਡੇ ਚੋਂ ਲਏ ਨਾ। ਮੈਂ ਕਿਹਾ ਹਾਂਜੀ ਲੰਡੇ ਚੋਂ ਲਏ ਨਾ, ਕਿਉਂਕਿ ਉਹਨੇ ਐਡੇ ਵਸੂਕ ਨਾਲ ਆਖਿਆ ਕਿ ਮੇਰੇ ਕੋਲੋਂ ਜਨਾਬ ਮਨਾ ਹੀ ਨਹੀਂ ਕੀਤਾ ਗਿਆ। ਜਿਸ ਤਰ੍ਹਾਂ ਕਈ ਲੋਕ ਹੁੰਦੇ ਨੇ ਕਹਿੰਦੇ ਨੇ ਕਿ ਜਨਾਬ ਅਸੀਂ ਚਿਹਰਾ ਪੜ੍ਹ ਕੇ ਦੱਸ ਦਿੰਦੇ ਆ ਕਿ ਇਹ ਬੰਦਾ ਇੰਝ ਦਾ ਹੈਗਾ। ਉਸ ਤਰ੍ਹਾਂ ਉਹ ਵੀ ਪੂਰੀ ਦਿਹਾੜੀ ਜਨਾਬ ਜੁੱਤੀਆਂ ਨਾਲ ਖੇਡਦੇ ਤੋਂ ਵੀ ਜੁੱਤੀ ਦੇਖਦੇ ਦੱਸ ਦਿੰਦੇ ਕਿ ਇਹ ਜੁੱਤੀ ਇੰਝ ਦੀ ਹੈਗੀ ਆ। ਮੋਚੀ ਸਾਡੇ ਉਹ ਪਿਆਰੇ ਸੱਜਣ ਨੇ ਜਿਨ੍ਹਾਂ ਨੂੰ ਜਨਾਬ ਅੱਜ ਤੱਕ ਨਾ ਕਦੀ ਕਿਸੇ ਅਵਾਰਡ ਸ਼ੋਅ ਤੇ ਬੁਲਾਇਆ ਗਿਆ, ਨਾ ਹੀ ਹਕੂਮਤੀ ਸਤ੍ਹਾ ਤੇ ਕਦੀ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ। ਲੇਕਿਨ ਦੇਖਿਆ ਜਾਏ ਤੇ ਕਿਆ ਕਮਾਲ ਫਨਕਾਰੀ ਹੈ ਯਾਰ। ਚਮੜੇ ਦੇ ਚੰਦ ਟੁਕੜੇ ਲੈ ਕੇ ਤੁਹਾਨੂੰ ਐਡੀ ਖੂਬਸੂਰਤ ਨਫੀਸ ਤੇ ਆਲਾ ਜੁੱਤੀ ਬਣਾ ਦਿੰਦੇ ਨੇ ਕਿ ਜਨਾਬ ਬੰਦੇ ਦਾ ਜੀ ਕਰਦਾ ਹੈ ਕਿ ਵਾਹ ਕਿਆ ਬਾਤ ਹੈ। ਬੰਦੇ ਦੀ ਟੌਰ 'ਚ ਇਜ਼ਾਫਾ ਕਰ ਦਿੰਦੇ ਨੇ। ਉਹ ਮੈਂ ਤੁਹਾਨੂੰ ਆਪਣੀ ਇਮਾਨਦਾਰੀ ਨਾਲ ਇੱਕ ਗੱਲ ਦੱਸਣਾ ਕਿ ਯਾਰ ਦੁਨੀਆ ਤੇ ਜੁੱਤੀਆਂ ਦੇ ਬੜੇ ਬ੍ਰਾਂਡ ਨੇ ਮਸ਼ਹੂਰ, ਜਿਸ ਤਰ੍ਹਾਂ ਉਹ ਐਡੀਡਸ ਹੈ, ਪੂਮਾ ਹੈ, ਨਾਈਕੀ ਹੈ, ਸਕੈਚਰਸ ਨੇ ਵਗੈਰਾ ਵਗੈਰਾ ਕੁਝ ਵੀ। ਤੇ ਯਾਰ ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਮੋਚੀ ਨੇ ਜਿਹੜੇ ਆ ਜੁੱਤੀਆਂ ਬਣਾਉਂਦੇ ਨੇ। ਅਗਲੀ ਵਾਰੀ ਜਿਲੇ ਕਦੀ ਵੀ ਤੁਸੀਂ ਜਨਾਬ ਮੋਚੀ ਦੁਕਾਨ ਦੇ ਅੱਗੋਂ ਲੰਘੋ ਤੇ ਇੱਕ ਵਾਰੀ ਮੁਹੱਬਤ ਨਾਲ ਉਹਦੇ ਵੱਲ ਜ਼ਰੂਰ ਵੇਖਣਾ ਔਰ ਕਹਿਣਾ ਕਿ ਇਹ ਉਹ ਬੰਦਾ ਹੈ ਜਿਹੜੇ ਸਾਡੇ ਪੈਰਾਂ ਨੂੰ ਮਹਿਫੂਜ਼ ਤੇ ਖੂਬਸੂਰਤ ਬਣਾਉਂਦੇ ਨੇ। ਕਿ ਬੰਦਾ ਕਹਿੰਦਾ ਅੱਛੀ ਜੁੱਤੀ ਪਾ ਕੇ ਨਾ ਦਿਲ 'ਚ ਕਹਿੰਦਾ ਨਹੀਂ ਮੈਂ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ। ਲੇਕਿਨ ਇੱਕ ਗੱਲ ਹੈ ਸੱਜਣਾ, ਅਗਰ ਮਹਿੰਗੀ ਜੁੱਤੀ ਪਾ ਕੇ ਵੀ ਜਨਾਬ ਤੁਸੀਂ ਬੁਰੇ ਰਸਤਿਆਂ ਤੇ ਤੁਰਨਾ ਨਾ ਤੇ ਫਿਰ ਤੁਸੀਂ ਨੰਗੇ ਪੈਰੀ ਫਿਰ ਹੱਸਦੇ ਵਸਦੇ ਰਹੋ ਯਾਰ।